ਅਸੀਂ ਨਾ ਮੋਬਾਇਲ ਆਪਣਾ ਇੱਥੇ ਕੋਠੇ ਉੱਤੇ ਰੱਖਿਆ ਹੋਇਆ ਸੀਗਾ ਵੀਡੀਓ ਅਪਲੋਡ ਕਰਨ ਵਾਸਤੇ, ਤੇ ਉੱਤੇ ਸਾਰਿਆਂ ਨੂੰ ਬੱਦਲ ਛਾਏ ਹੋਏ ਆ ਤੇ ਬਾਰਿਸ਼ ਸ਼ੁਰੂ ਹੋ ਗਈ ਆ। अस्सलाम वालेकुम, की हाल है मेरे वीरां दा। उम्मीद करते हैं सारे वधिया हो गए। अल्लाह ताला दे फजल ते करम दे नाल शुरू करते हैं अज दा नवां व्लॉग। साड़ी ना कोशिश होंदी है रोज़ सवेरे सवेरे ना अपना जिहड़ा व्लॉग है ना थोड़ी वीडियो वड्डी होंदी है ते बिना अपलोड कर लईए, तो दिने फिर नैट जिहड़ा ना वो नहीं सही नहीं चलदा हैगा। सवेरे सवेरे ना नैट दी स्पीड ठीक होंदी है। असीं रखी दा मोबाइल या तां अपने कोठे दे बनेरे ते ਜਾਂ ਫਿਰ ਬਾਹਰ ਗਲੀ ਵਿੱਚ ਬਹਿ ਕੇ ਨਾ ਉੱਥੇ ਵੀਡੀਓ ਅਪਲੋਡ ਕਰੀ ਦੀ ਹੈ, ਉੱਥੇ ਨੈਟ ਜਿਹੜਾ ਨਾ ਕੋਈ ਠੀਕ ਆਉਂਦਾ ਵਾ। ਅੱਜ ਸਵੇਰੇ ਵੀ ਅਸੀਂ ਆਪਣਾ ਮੋਬਾਈਲ ਜਿਹੜਾ ਨਾ ਕੋਠੇ ਦੇ ਬਨੇਰੇ ਤੇ ਰੱਖ ਗਏ ਆ। ਜਿੱਦੀ ਮਸੀਤ ਤੋਂ ਨਮਾਜ਼ ਪੜ੍ਹ ਕੇ ਬਾਹਰ ਆਏ ਆ ਤੇ ਮੀਂਹ ਪੈਣ ਡਿਆ ਸੀਗਾ, ਕਣੀਆਂ ਸ਼ੁਰੂ ਸੀਗੀਆਂ। ਭੱਜੋ ਭੱਜ ਆਏ ਆ ਕੇ ਮੋਬਾਈਲ ਚੁੱਕਿਆ। ਵਲਾਗ ਹਜੇ ਅਪਲੋਡ ਤਾਂ ਨਹੀਂ ਹੋਇਆ ਸੀਗਾ, ਪਰ ਮੋਬਾਈਲ ਅਸੀਂ ਨਾ ਆ ਕੇ ਆਪਣਾ ਸਾਂਭ ਲਿਆ। ਫਿਰ ਇੱਕ ਤਾਂ ਬਾਰਿਸ਼ ਦੱਸੀ ਹੋਈ ਸੀਗੀ ਹੁਣ 7 ਵਜੇ ਦੀ, ਇੱਕ ਦੱਸੀ ਹੋਈ ਆ 10 ਵਜੇ ਦੀ, ਤੇ ਸਾਡੀ ਕੋਸ਼ਿਸ਼ ਹੋਏਗੀ ਵੀ 10 ਵਜੇ ਤੋਂ ਪਹਿਲਾਂ ਪਹਿਲਾਂ ਨਾ ਪੱਠੇ ਲੈ ਕੇ ਨਾ ਘਰ ਆ ਜਾਈਏ। ਹਲਕੀ ਫੁਲਕੀ ਨਾ ਕਿਣਮਣ ਹਜੇ ਜਾਰੀ ਆ। ਦੁਆ ਕਰਦੇ ਪਏ ਵੀ ਇਹ ਰੁਕ ਜਾਵੇ, 10 ਵਜੇ ਜਿਹੜੀ ਨਾ ਵੱਲ ਆ ਜਾਵੇ, ਅਸੀਂ ਪੱਠੇ ਲਿਆਈਏ। ਤੋਂ ਬਾਅਦ ਤੇ ਰਾਤੀ ਸ਼ਬੇ ਮਿਰਾਜ ਲੰਘ ਗਈ ਹੈ। ਸਾਡੇ ਮੁਸਲਮਾਨਾਂ ਦਾ ਅਕੀਦਾ ਇਹੀ ਹੈ ਵੀ ਇਸ ਰਾਤ ਨੂੰ ਨਾ ਲੋਕਾਂ ਦੇ ਨਸੀਬ ਜਿਹੜੇ ਨਾ ਲਿਖੇ ਜਾਂਦੇ ਆ ਅਗਲੇ 1 ਸਾਲ ਵਾਸਤੇ, ਕਿੰਨੇ ਜੀਣਾ ਕਿੰਨੇ ਮਰਨਾ ਜਾਂ ਰਿਜ਼ਕ ਵਗੈਰਾ ਇਹ ਨਾ। ਤੇ 14-15 ਦਿਨਾਂ ਬਾਅਦ ਨਾ ਰੋਜ਼ੇ ਵੀ ਸ਼ੁਰੂ ਹੁੰਦੇ ਪਏ ਆ। ਰੋਜ਼ੇ, ਨਮਾਜ਼, ਹਜ, ਜ਼ਕਾਤ ਇਹ ਸਾਰੀ ਦਾ ਬਾਤਾਂ ਹੈਗੀਆਂ ਸਾਡੇ ਆਪਣੇ ਵਾਸਤੇ। ਸਾਨੂੰ ਨਾ ਇਨਸਾਨੀਅਤ ਵਾਸਤੇ ਵੀ ਕੁਛ ਕਰਨਾ ਚਾਹੀਦਾ, ਇੱਕ ਦੂਜੇ ਦਾ ਨਾ ਖਿਆਲ ਰੱਖਣਾ ਚਾਹੀਦਾ। ਇੱਕ ਦੂਜੇ ਦਾ ਅਸੀਂ ਜੀਣਾ ਹਰਾਮ ਕੀਤਾ ਹੁੰਦਾ ਵਾ ਤੇ ਰੋਜ਼ਿਆਂ ਤੇ ਨਮਾਜ਼ਾਂ ਪਿੱਛੇ ਨਾ ਭੱਜੇ ਫਿਰਦੇ। ਉਹ ਵੀ ਇੰਨੇ ਜ਼ਿਆਦਾ ਲੋਕੀ ਨਹੀਂ ਹੈਗੇ ਜਿਹੜੇ ਵੀ ਮਸੀਤ ਆਉਂਦੇ ਹੋਣ ਜਾਂ ਰੋਜ਼ੇ ਰੱਖਦੇ ਹੋਣ। ਹੁਣ ਰਮਜ਼ਾਨ ਆਉਣਾ ਹੀ ਆ, ਹਾਲਾਂਕਿ ਠੰਡੇ ਰੋਜ਼ੇ ਹੋਣੇ ਇਸ ਵਾਰੀ ਇਨਸ਼ਾਅੱਲਾ, ਠੰਡੇ ਹੋਣਗੇ ਉਮੀਦ ਕਰਦੇ ਹਾਂ। ਪਿਛਲੀ ਵਾਰੀ ਵੀ 3-4 ਰੋਜ਼ੇ ਆਖਰ ਤੇ ਆਏ ਸੀਗੇ ਥੋੜ੍ਹੇ ਗਰਮ, ਬਾਕੀ ਸਾਰੇ ਜਿਹੜੇ ਰੋਜ਼ੇ ਨਾ ਠੰਡੇ ਰਹੇ ਸੀ। ਬੰਦਾ ਸੀ ਨਾ ਲੋਕਾਂ ਦਾ ਸਤਾਇਆ ਹੋਇਆ, ਉਹਨੇ ਕਿਹਾ ਵੀ ਮੈਂ ਜਾਂਦਾ ਮਸੀਤੇ ਤੇ ਜਾ ਕੇ ਨਾ ਰੱਬ ਨੂੰ ਸ਼ਿਕਾਇਤ ਕਰਦਾ ਇਹਨਾਂ ਦੀ। ਉਹ ਜਦੋਂ ਮਸੀਤੇ ਗਿਆ ਨਾ ਜਿਨ੍ਹਾਂ ਤੋਂ ਤੰਗ ਸੀਗਾ ਨਾ ਉਹ ਸਾਰੇ ਨਾ ਅੱਗੇ ਪਹਿਲੀ ਸਫ਼ ਦੇ ਵਿੱਚ ਖੜੇ ਸੀਗੇ। ਆਪਣਾ ਡੰਗਰਾਂ ਦਾ ਗੋਹਾ ਜਿਹੜਾ ਨਾ ਅਪਲੋਡ ਕਰਦੇ ਹਾਂ ਰੇਹੜੀ ਤੇ ਖੇਤ ਜਾਣ ਦੀ ਤਿਆਰੀ ਕਰਦੇ ਹਾਂ। ਸਾਡੇ ਨਾਲ ਜੁੜੇ ਰਹੋ, ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਉਹ ਅਸੀਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ। ਤੇ ਅੱਜ ਨਾ ਸ਼ਾਇਦ ਅਸੀਂ ਪਾਣੀ ਲਾਉਣ ਵੀ ਜਾਈਏ, ਪਰ ਹੁਣ ਦੇਖੋ ਪਾਣੀ ਸਾਨੂੰ ਲੱਭਦਾ ਕਿਸ ਟਾਈਮ। ਵੈਸੇ ਪਾਣੀ ਜਿਨ੍ਹਾਂ ਨੇ ਲਾਉਣਾ ਨਾ ਕਣਕ ਨੂੰ, ਉਹਨਾਂ ਨੂੰ ਅੱਜ ਪਾਣੀ ਨਹੀਂ ਲਾਉਣਾ ਚਾਹੀਦਾ ਹੈਗਾ, ਖਾਸ ਕਰ ਸਾਡੇ ਏਰੀਏ ਦੇ ਵਿੱਚ, ਕਿਉਂਕਿ ਪਾਣੀ ਲੱਗਣਾ ਨਾ ਉੱਤੇ ਸਿੱਟਾ ਕੱਢਿਆ ਹੋਇਆ ਕਣਕ ਨੇ ਤੇ ਬਾਰਿਸ਼ ਦੇ ਨਾਲ ਸਿੱਟਾ ਹੋ ਜਾਂਦਾ ਵਜ਼ਨੀ, ਤੇ ਕਣਕ ਜਿਹੜੀ ਨਾ ਸਾਰੀ ਲੰਬੀ ਪੈ ਜਾਂਦੀ ਹੈ। ਬੱਦਲ ਨਾਲ ਸਾਰਾ ਜੁੜਿਆ ਖੜਾ, ਹਜੇ ਵੀ ਹਲਕੀ ਫੁਲਕੀ ਕਿਣਮਣ ਸ਼ੁਰੂ ਆ ਤੇ ਹਵਾ ਵੀ ਚੱਲਦੀ ਪਈ ਆ। ਜੇ ਬਾਰਿਸ਼ ਨਾਲ ਹੋ ਜਾਵੇ ਨਾ ਇੰਨੀ ਹਵਾ ਜਿਹੜੀ ਨਾ ਇਹ ਵੀ ਬਹੁਤ ਆ ਕਣਕ ਨੂੰ ਲੰਮੇ ਪਾਉਣ ਵਾਸਤੇ। ਕਣੀਆਂ ਛਣੀਆਂ ਆਈਆਂ ਹੋਈਆਂ, ਥੱਲੇ ਜ਼ਮੀਨ ਵਾਹਵਾ ਗਿੱਲੀ ਹੋ ਗਈ ਆ। ਗੋਇਆ ਹੋ ਗਿਆ ਅਪਲੋਡ, ਮੈਮਰੀ ਹੋ ਗਈ ਫੁੱਲ ਹੁਣ ਰੇੜੀ ਦੀ। ਬਸ ਹੁਣ ਚੱਲਦੇ ਆ ਖੇਤ, ਉਸ ਜਾ ਕੇ ਇਹਨਾਂ ਨੂੰ ਫਿਰ ਉੱਥੇ ਡਾਊਨਲੋਡ ਕਰ ਦਾਂਗੇ। ਓਏ ਅੱਜ ਤੁਸੀਂ ਲੇਟ ਫਿਰਦੇ ਹੋ, ਲੇਟ ਫਿਰਦੇ ਪਏ ਅੱਜ। ਅੱਗੇ ਤੇ ਇਸ ਟਾਈਮ ਤੱਕ ਮੁੜੇ ਆਉਂਦੇ ਹੋ। ਖੇਤ ਆਇਆ ਨਾ, ਗੋਇਆ ਸ਼ੋਇਆ ਲਾ ਕੇ ਪੱਠੇ ਵੱਢਣੇ ਹਜੇ ਸ਼ੁਰੂ ਕੀਤੇ ਅਸੀਂ, ਸਾਡੀ ਦਾਤੀ ਟੁੱਟ ਗਈ। 5 ਜਗ੍ਹਾ ਤੋਂ ਅੱਗੇ ਟੁੱਟੀ ਹੋਈ ਸੀਗੀ, ਵੈਲਡ ਕੀਤੀ ਹੋਈ ਸੀ, 6ਵੀਂ ਜਗ੍ਹਾ ਤੋਂ ਵੀ ਮੋਸਾ ਪੈ ਗਿਆ ਅੱਜ। ਹੁਣ ਜਾਂਦੇ ਹਾਂ ਪਿੱਛੇ ਗਵਾਂਢੀਆਂ ਕੋਲ ਜਾ ਕੇ ਪਤਾ ਕਰਦੇ ਹਾਂ ਦਾਤੀ ਦਾ, ਤੇ ਉਹਦੇ ਨਾਲ ਪੱਠੇ ਵੱਢਦੇ ਹਾਂ। ਫਿਰ ਅਸਦੀ ਖਿਲਾਰਦਾ ਪਿਆ ਰੂੜੀ, ਤੇ ਅਸੀਂ ਚੱਲਦੇ ਹਾਂ ਘਰ। 2 ਕਿਆਰੇ ਅਸਦੀ ਖਿਲਾਰ ਦੇਗਾ ਨਾ ਇਹ ਵਾਲੇ, ਆ 2 ਕਿਆਰੇ ਜਿਹੜੇ ਮੈਂ ਖਿਲਾਰ ਲੂੰਗਾ। ਫਿਰ ਅਦਰੀਸ ਓਏ ਕਿੱਥੇ ਆ, ਥੱਲੇ ਆ ਜਾ ਫਿਰ। ਹਾਂ ਚੱਲ ਯਾਰ, ਮੌਸਮ ਖਰਾਬ ਹੁੰਦਾ ਪਿਆ ਸਾਡੀ। ਆ ਬਈ ਇਹਨੂੰ ਜਾਣਾ ਨਾਲ, ਆ ਬਈ ਅਸੀਂ ਚੱਲੇ ਹੁਣ, ਅਸੀਂ ਚੱਲੇ ਹੁਣ ਦੁਬਾਰਾ ਮਰਦੇ। ਸਾਡਾ ਜਾਏਗਾ ਅਦਰੀਸ ਤੇ ਨਾਲ ਅਦਰੀਸ ਦਾ ਦੋਸਤ ਵਲੀਦ। ਤੇ ਕੰਮ ਕੀਤਾ ਨਾ ਹੋਵੇ ਨਾ, ਕੰਮ ਕਰਨਾ ਪਵੇ, ਇੱਦੀ ਸਾਹ ਚੜਦਾ ਫਿਰ। ਅੱਛਾ ਤਾਂ ਤੈਨੂੰ ਸਾਹ ਚੜਦਾ ਪਿਆ? ਮੈਨੂੰ ਨਹੀਂ ਚੜਿਆ ਹੋਇਆ, ਮੈਂ ਠੀਕ ਹਾਂ। ਜਦੋਂ ਥੱਲੇ ਜਾ ਪਿਆ ਸੀਗਾ ਤੇਰੇ ਕੋਲ ਕੱਟ ਮਾਰੀ ਭਾਈ ਨੇ, ਮੈਂ ਉਹ ਗਿਆ ਰੜਦਾ 4 ਗੁੱਟੇ ਕੀਤੇ ਸੀ ਮਸ਼ਹੂਰ ਹੋਵੇ। ਹਾਂ ਦੁੱਧ ਆਪ ਵੀ ਪੀ ਲਿਆ ਕਰੋ, ਦੁੱਧ ਆਪ ਵੀ ਪੀ ਲਿਆ ਕਰੋ।
ਓਏ ਲੱਤ ਕੁੱਤੇ ਦੀ ਸਿਹਤ ਦੇਖ ਲੈ ਤਾਂ ਆਪਣੀ ਦੇਖ ਲੈ। ਭਾਂਦੇ ਇਹਨੂੰ। ਅਦਰੀਸ ਹੁਣਾਂ ਨੇ ਸ਼ੂਟਿੰਗ ਸ਼ੁਰੂ ਕਰ ਲਈ ਆਪਣੀ। ਅਦਰੀਸ ਤੇ ਉੱਪਰ ਅਦਰੀਸ ਦਾ ਯਾਰ ਵਲੀਦ ਦੋਵੇਂ ਜਣੇ। ਚਲੋ ਆ ਜਾਓ ਯਾਰ, ਜਿਹੜਾ ਕੰਮ ਆਏ ਆ। ਮਸ਼ਹੂਰ ਤਾਂ ਹੋ ਜੀ। ਵਲੀਦ ਆ ਜਾ ਯਾਰ, ਮੈਂ ਤੂੜੀ ਪਾ ਲੂ, ਤੁਸੀਂ ਛਿਕ ਲਿਓ ਉੱਥੇ ਤਸਵੀਰਾਂ। ਆ ਜਾਓ। ਅਦਰੀਸ ਹੁਣੀ ਤਸਵੀਰਾਂ ਛਿੱਕਣ ਲੱਗੇ ਹੋਏ ਆ ਨਾ। ਇਹ ਤਾਂ ਚਲੋ ਫਿਰ ਵੀ ਪਿੰਡ ਦੇ ਆ। ਸ਼ਹਿਰੋਂ ਜਦੋਂ ਕੋਈ ਆਏ ਹੁੰਦੇ ਆ ਨਾ ਮਹਿਮਾਨ ਕਿਸੇ ਦੇ, ਉਹ ਤਾਂ ਭਾਈ ਸਰੋਂ ਵਿੱਚ ਖਲੋ ਖਲੋ ਕੇ ਵੜ ਕੇ ਸਿਰਫ ਕੱਲਾ ਮੂੰਹ ਹੀ ਕੱਢਦੇ ਬਾਹਰ ਨੂੰ, ਬਾਕੀ ਸਾਰੇ ਸਰੋਂ 'ਚ ਲੋਕਾਂ ਨੇ ਤਸਵੀਰਾਂ ਗਾ ਜਾਂਦੇ ਸਾਡੀ ਸਾਰੀ ਸਰੋਂ ਗਾ ਜਾਂਦੇ ਆ, ਤਸਵੀਰਾਂ ਖਿਚਾਉਂਦੇ ਰਹਿੰਦੇ ਇੱਥੇ। ਪਹਿਲਾਂ ਓਏ ਪਹਿਲਾਂ ਅਸੀਂ ਆਪਣੇ ਪੱਠੇ ਲੈ ਕੇ ਆਏ ਆ ਤੇ ਹੁਣ ਆਏ ਅਦਰੀਸ ਦੇ ਪੱਠੇ ਲੈ ਕੇ ਜਾਣੇ, ਨਾਲੇ ਲੈ ਕੇ ਜਾਣੀ ਤੂੜੀ ਸਾਡੀ। ਅਦਰੀਸ ਜਿਹੜਾ ਕੰਮ ਆਇਆ ਉਹ ਕਰਾ ਦੇ ਯਾਰ। ਆ ਜਾ। ਫਿਲਟਰ ਲਾ ਕੇ ਉਸਨ ਵੜ ਜਾ। ਗਰੀਬਾਂ ਦਾ ਬਿਊਟੀ ਪਾਰਲਰ, ਗਰੀਬਾਂ ਦਾ ਬਿਊਟੀ ਪਾਰਲਰ ਦੀ ਪ੍ਰਾਈਸ ਬਹੁਤ ਨਾਲ ਹੀ ਲੱਗਦੀ। ਉਹਨਾਂ ਦੀ ਕਿੰਨੇ ਦਾ ਲਿਆਏ ਹੁਣ? ਕੀ ਆਹ ਸਟੈਂਡ ਇਹ ਅਗਲਾ ਪੁਰਾਣਾ ਹੀ ਆ, ਪੁਰਾਣਾ ਹੀ ਜੋੜ ਟੁੱਟ ਗਿਆ ਸੀ ਫੇਰ ਜੋੜ ਲਿਆ। ਅੱਛਾ, ਨਵਾਂ ਤਾਂ ਮਹਿੰਗਾ ਹੀ ਲੱਭਦਾ ਹੋਣਾ ਹੁਣ। ਇਹ 2000 ਦਾ ਆਇਆ ਸੀ ਉਦੋਂ। ਸਵੇਰੇ ਜਦੋਂ ਬਾਰਿਸ਼ ਹੁੰਦੀ ਪਈ ਸੀ ਨਾ, ਮੈਂ ਸੋਚਦਾ ਸੀ, ਮੈਂ ਕਿਹਾ ਵੀ ਨਾ ਅੱਜ ਕੰਮ ਸ਼ਾਮ ਜਿਹੜਾ ਨਾ ਘੱਟ ਹੋਏਗਾ। ਮੌਸਮ ਜਿਹੜਾ ਨਾ ਇੱਦਾਂ ਦਾ ਠੰਡਾ ਮਿੱਠਾ ਜਿਹਾ ਹੋਇਆ ਤੇ ਸਵੇਰ ਦੇ ਨਾ 2 ਚੱਕਰ ਲੱਗ ਗਏ ਖੇਤ ਦੇ। ਤੀਜੇ ਚੱਕਰ ਵਾਸਤੇ ਹੁਣ ਤਿਆਰ ਅਸੀਂ ਬੈਠੇ ਹਾਂ, ਚਾਹ ਪੀਂਦੇ ਪਏ। ਫਿਲਹਾਲ ਚਾਹ ਪੀ ਕੇ ਜਾਂਦੇ ਹਾਂ। ਪਾਣੀ ਵਾਲੇ ਦਾ ਫੋਨ ਆ ਗਿਆ, ਬਿਨਾਂ ਪਾਣੀ ਵੇਲਾ ਵਾ ਤਾਂ ਕੇ ਪਾਣੀ ਮੋੜ ਲਓ। ਜਾ ਕੇ ਨਾ ਪਾਣੀ ਮੋੜਦੇ ਆ। ਰਾਣੀ ਉਮਰ ਦਾ ਪਤਾ ਕਰਾਂਗੇ, ਉਹਨੂੰ ਨਾਲ ਲੈ ਕੇ ਜਾਵਾਂਗੇ ਜੇ ਲੱਭ ਗਿਆ ਤੇ। ਪਾਣੀ ਸਾਡੇ ਆਉਣ ਤੋਂ ਪਹਿਲਾਂ ਹੀ ਨਾ ਸਾਡੇ ਗੁਆਂਢੀ ਨੇ ਸਾਡੇ ਹਾਲ ਮੋੜਤਾ ਹੋਇਆ। चल भाई तुम्हें बंद हो जाए। पानी वाला काम तो इन्ना ज़्यादा को नहीं सीगा। ਜਿਹੜੀ ਨਾਲ ਰੂੜੀ ਖਿਲਾਰਨੀ ਪਈ ਆ ਨਾ, ਅਸਦੀ ਆਪਣੇ ਹਿੱਸੇ ਦੀ ਖਿਲਾਰ ਗਿਆ ਸੀ, ਮੇਰੀ ਪਈ ਸੀਗੀ। 4 ਢੇਰੀਆਂ ਰਹਿ ਗਈਆਂ ਪਿੱਛੇ, 4 ਮੈਂ ਖਿਲਾਰਤੀਆਂ ਬਸ। ਹੁਣ ਜਿਹੜਾ ਪਾਣੀ ਫਿਰ ਗਿਆ ਸਾਰੀ ਜਗ੍ਹਾ ਤੇ ਹੁਣ ਟਾਈਮ ਨਹੀਂ ਹੈਗਾ ਖਿਲਾਰਨ ਦਾ। ਹੁਣ ਥੋੜਾ ਵੱਤ ਰਹੇਗੀ ਨਾ ਜ਼ਮੀਨ, ਹਲ ਵਾਉਣ ਤੋਂ ਪਹਿਲਾਂ ਖਿਲਾਰ ਦਾਂਗੇ। ਅਲਹਮਦੁਲਿਲਾ ਪਾਣੀ ਅਸੀਂ ਲਾ ਲਿਆ।
ਪਾਣੀ ਅਸੀਂ ਮੰਗਿਆ ਸੀ 1 ਘੰਟਾ, ਟੋਟਲ ਸਾਡੇ ਲੱਗੇ 32 ਮਿੰਟ ਤੇ ਸਾਡੀ ਜਿਹੜੀ ਜਗ੍ਹਾ ਸੀ ਨਾ ਸਾਰੀ ਭਰ ਗਈ ਹੈ, ਰੋਣੀ ਹੋ ਗਈ ਆ। ਹੁਣ ਨਾ ਇੱਥੇ ਬੀਜਾਂਗੇ ਚਰੀ। ਚੱਲਦੇ ਹਾਂ ਹੁਣ ਘਰ। ਵਜ਼ੂ ਅਸੀਂ ਵੈਸੇ ਕੀਤਾ ਹੋਇਆ ਸੀ ਨਮਾਜ਼ ਪੜ੍ਹਨ ਵਾਸਤੇ, ਨਮਾਜ਼ ਹੁਣ ਘਰ ਜਾ ਕੇ ਪੜਾਂਗੇ। ਅੱਜ ਠੰਡ ਆ ਨਾ, ਠੰਡ ਕਰਕੇ ਨਾ ਰੋਡ ਵੀ ਵਿਹਲੇ ਪਏ ਆ, ਠੰਡ ਬਹੁਤ ਬਣੀ ਹੋਈ ਆ ਅੱਜ। अस्सलाम वालेकुम मामा सुना ठीक है। अचानक चक्कर लाया मैं तेरी लंदन से कहना रुकिया है एक मिनट मैं शकील भाई करना कल बड़ा ਚੱਕਰ बड़ा बिजनेसमैन हो गया है। ਮੈਂ ਕਿਹਾ ਪਿੰਡਾਂ 'ਚ ਚੱਕਰ ਕੱਢ ਆਈਏ ਮੁੰਡੇ ਨੂੰ ਮਿਲ ਆਈਏ। अच्छा तू रात भी आया सीगा उधर अदरी साल। ਹਾਂਜੀ ਮੈਂ ਉਧਰ ਚੱਕਰ ਲਾਇਆ, ਇੱਥੇ ਮੈਂ ਵੇਖਿਆ ਤੁਸੀਂ ਹੈ ਨਹੀਂ ਸੀ ਬਾਹਰ। अच्छा ਮੈਂ ਕਿਹਾ ਮੁੰਡੇ ਨੂੰ ਮਿਲ ਆਈਏ, ਮੁੰਡੇ ਨਾਲੇ ਪੁੱਛਿਆ ਕਿ ਭਾਈਜਨ ਕੋਈ ਮਰਦਾ ਹੈ ਨਾ ਤੇ ਨਾਲ ਐਡ ਵੀ ਲਾ ਦਿਆ ਕਰੋ ਕਿ ਫਲਾਣਾ ਬੰਦਾ ਮਰ ਗਿਆ ਜਨਾਜ਼ੇ ਤੇ ਦੱਸ ਦਿਓ ਕਿ ਫਲਾਣੇ ਜਨਾਜ਼ਾ ਹੈ ਬਸ ਆ ਜਾ। ਤੁਸੀਂ ਕਿਹੜਾ ਆਣਾ ਹੁੰਦਾ ਜਰਾ ਦੇ ਤੇ ਯਾਰ ਬੰਦਾ ਪੂਰਾ ਵੀ ਲੋਕ ਦੇਖਣਾ ਪੈਂਦਾ ਤੇਰਾ ਇਸ ਚੱਕਰ 'ਚ ਕਿ ਬੰਦਾ ਕਿਹੜਾ ਮਰਿਆ ਚੈੱਕ ਇਹੀ ਤੁਸੀਂ ਚਾਹੁੰਦੇ ਤੁਸੀਂ ਪੂਰਾ ਵਲੌਗ ਦੇਖੋ। ਨਾ ਵਿਆਹ ਹੁੰਦਾ ਤਾਂ ਦੱਸ ਕਿਹੜਾ ਬੰਦਾ ਵਿਆਹ ਹੋ ਰਿਹਾ ਤੁਹਾਡੇ ਬੱਲੇ ਹੋਰ ਰਾਜਾ। ਸ਼ਾਮੀ ਜਿਹੜਾ ਮਹਿਮਾਨ ਸਾਨੂੰ ਮਿਲਿਆ ਇਹ ਸੀਗਾ ਰਊਫ, ਰਿਸ਼ਤੇ ਵਿੱਚ ਸਾਡਾ ਮਾਮਾ ਲੱਗਦਾ। ਪਹਿਲਾਂ ਇੱਥੇ ਪਿੰਡ 'ਚ ਰਹਿੰਦੇ ਸੀਗੇ, ਅਸੀਂ ਇਕੱਠੇ ਖੇਲਦੇ ਖੁੱਲਦੇ ਰਹੇ ਹਾਂ ਕ੍ਰਿਕਟ ਵਗੈਰਾ, ਤੇ ਹੁਣ ਚਲੇ ਗਏ ਹੋਏ ਇਹ ਲਾਹੌਰ, ਹੁਣ ਉੱਥੇ ਰਹਿੰਦੇ ਆ। ਤੇ ਵੈਸੇ ਨਾ ਘੁੰਮਣ ਫਿਰਨ ਵਾਸਤੇ ਆਏ ਹੋਏ ਸੀਗੇ। ਬਾਕੀ ਸਾਡਾ ਅੱਜ ਦਾ ਸਾਰਾ ਦਿਨ ਤਾਂ ਬਾਕੀ ਤਾਂ ਠੀਕ ਲੰਘਿਆ। ਇੱਕ ਜਿਹੜਾ ਤੂੜੀ ਵਾਲਾ ਕੰਮ ਸੀ ਨਾ, ਤੂੜੀ ਸਾਡੀ ਹੈਗੀ ਵਾਹਵਾ ਦੂਰ, ਬੜੀ ਦੂਰੋਂ ਨਾ ਪੰਡ ਚੁੱਕ ਕੇ ਲਿਆਉਣੀ ਪੈਂਦੀ ਆ। 2 ਪੰਡਾਂ ਅਸੀਂ ਉਹ ਲਿਆਂਤੀਆਂ ਚੁੱਕ ਕੇ, ਤੇ ਦੂਜਾ ਜਿਹੜਾ ਪਾਣੀ ਵਾਲਾ ਸੀਗਾ ਨਾ ਕੰਮ, ਉਹ ਥੋੜ੍ਹਾ ਔਖਾ ਸੀਗਾ। ਉੱਥੇ ਨਾਲ ਜਿਹੜੀ ਰੂੜੀ ਖਿਲਾਰਨੀ ਪਈ ਨਾ, ਰੂੜੀ ਨੇ ਨਾ ਸਾਡੇ ਚੰਗੀ ਸਪੀਡ ਲਵਾਈ। ਥੋੜ੍ਹਾ ਟਾਈਮ ਸੀਗਾ, 32 ਮਿੰਟ ਲੱਗੇ ਟੋਟਲ, ਪਰ 32 ਮਿੰਟਾਂ 'ਚ ਨਾ ਸਾਡੀ ਚੰਗੀ ਖੇਹ ਕੱਢੀ ਉਹਨੇ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।